एक सर जियां ने अपने स्टूडेंट नूं फेल कर दिता तो स्टूडेंट प्रिंसीपल साहब को शिकायत लैके गया कि मैनू मेरे सर जियां ने फेल कर दिता है जे कि मैं बड़ा ज़हीन हाँ। प्रिंसीपल साहब ने सर जियां नूं सद्दिया ते उन्हां नूं पुछया कि तुसां इह मुंडे नूं फेल क्यों कीता है। ਉਹ ਸਰ ਜੀਆਂ ਨੇ ਦੱਸਿਆ ਕਿ ਸਰ ਮੈਂ ਇਹਨੂੰ ਜਿਹੜਾ ਵੀ ਮੌਜੂ ਦੇਣਾ ਵਾ ਨਾ ਇਹ ਵਿੱਚ ਊਂਠ ਧੁੰਨ ਛੱਡਦਾ। ਪ੍ਰਿੰਸੀਪਲ ਸਾਹਿਬ ਨੇ ਆਖਿਆ ਕਿ ਕੀ ਕਰਦਾ। ਸਰ ਜੀਆਂ ਦੱਸਿਆ ਕਿ ਮੈਂ ਇਹਨੂੰ ਆਖਿਆ ਸੀ ਮੌਸਮੇ ਬਹਾਰ ਤੇ ਨਾ ਮਜ਼ਮੂਨ ਲਿਖ। ਇਹਨੇ ਜਨਾਬ ਅੱਗੋਂ ਕੀ ਕੀਤਾ ਕਿ ਮੌਸਮੇ ਬਹਾਰ ਬੜਾ ਦਿਲ ਨਸ਼ੀਨ ਮੌਸਮ ਹੈ, ਬੜਾ ਸਰ ਸਬਜ਼ ਹੁੰਦਾ ਹੈ, ਹਰ ਪਾਸੇ ਹਰਿਆਲੀ ਹੁੰਦੀ ਹੈ ਤੇ ਊਂਠ ਹਰਿਆਲੀ ਨੂੰ ਬੜਾ ਪਸੰਦ ਕਰਦਾ। ਊਂਠ ਇੱਕ ਬੜਾ ਤਾਕਤਵਰ ਜਾਨਵਰ ਹੈ, सहरा ਦਾ ਬਾਦਸ਼ਾਹ ਹੁੰਦਾ ਹੈ, ਬੜਾ ਸਾਬਰ ਜਾਨਵਰ ਹੈ, ਬੜੇ ਬੜੇ ਲੰਮੇ ਸਫ਼ਰ ਕਰਦਾ। ਅਰਬੀ ਲੋਕ ਬੜਾ ਪਸੰਦ ਕਰਦੇ ਨੇ। ਫਿਰ ਮੈਂ ਇਹਨੂੰ ਆਖਿਆ ਕਿ ਜਾਪਾਨੀ ਗੱਡੀਆਂ ਦਾ ਮੌਜੂ ਤੈਨੂੰ ਮੈਂ ਦੇਣਾ ਵਾ, ਉਸ ਮੌਜੂ ਦੇ ਉੱਤੇ ਮਜ਼ਮੂਨ ਲਿਖ। ਇਹਨੇ ਸਰ ਕੀ ਕੀਤਾ ਕਿ ਜਾਪਾਨ ਦੁਨੀਆ ਦਾ ਵਾਹਦ ਮੁਲਕ ਹੈ ਜਿਹੜਾ ਅੱਛੀਆਂ ਗੱਡੀਆਂ ਬਣਾਉਂਦਾ ਵੇ, ਉਹਦੀਆਂ ਗੱਡੀਆਂ ਬੜੀਆਂ ਕਮਾਲ ਹੁੰਦੀਆਂ ਨੇ, ਸਾਡੇ ਮੁਲਕ ਵਿੱਚ ਵੀ ਚੱਲਦੀਆਂ ਨੇ, ਪਰ ਸਾਡੇ ਮੁਲਕ 'ਚ ਮਸਲਾ ਇਹ ਵੇ ਪੈਟਰੋਲ ਮਹਿੰਗਾ ਹੈ, ਇਸ ਲਈ ਸਾਨੂੰ ਊਂਠ ਦੀ ਸਵਾਰੀ ਕਰਨੀ ਚਾਹੀਦੀ ਹੈ। ਊਂਠ ਬੜਾ ਤਾਕਤਵਰ ਜਾਨਵਰ ਹੈ, ਊਂਠ सहरा ਦਾ ਬਾਦਸ਼ਾਹ ਹੁੰਦਾ ਹੈ, ਊਂਠ ਬੜਾ ਸਾਬਰ ਜਾਨਵਰ ਹੈ, ਊਂਠ ਬੜੇ ਬੜੇ ਲੰਮੇ ਸਫ਼ਰ ਕਰਦਾ ਹੈ, ਊਂਠ ਨੂੰ ਅਰਬੀ ਬੜਾ ਪਸੰਦ ਕਰਦੇ ਨੇ। ਪ੍ਰਿੰਸੀਪਲ ਸਾਹਿਬ ਨੇ ਆਖਿਆ ਕਿ ਤੁਸੀਂ ਇਹਨੂੰ ਕੋਈ ਹਟ ਕੇ ਮੌਜੂ ਦੇ ਕੇ ਵੇਖ ਲੈਣਾ ਸੀ, ਇਹ ਤੇ ਸਵਾਰੀ ਦਾ ਮੌਜੂ ਹੈ ਤੇ ਉਹਨੇ ਹੋ ਸਕਦਾ ਤਾਂ ਰਲਾ ਦਿੱਤਾ ਹੋਵੇ। ਪ੍ਰਿੰਸੀਪਲ ਸਾਹਿਬ ਨੂੰ ਮਾਸਟਰ ਸਾਹਿਬ ਨੇ ਆਖਿਆ ਕਿ ਤੁਸੀਂ ਦੇ ਕੇ ਵੇਖ ਲਵੋ ਕੀ ਕਰਦਾ ਹੈ। ਪ੍ਰਿੰਸੀਪਲ ਸਾਹਿਬ ਨੇ ਆਖਿਆ ਕਿ ਭਾਈ ਕੰਪਿਊਟਰ ਦੇ ਮੌਜੂ ਤੇ ਨਾ ਤੈਨੂੰ ਮਜ਼ਮੂਨ ਲਿਖਣਾ ਪੈਣਾ ਵੇ, ਉਹ ਲਿਖ। ਉਹ ਮੁੰਡੇ ਨੇ ਜਨਾਬੇ ਵਾਲੀ ਕੰਪਿਊਟਰ ਤੇ ਮਜ਼ਮੂਨ ਲਿਖਣਾ ਸ਼ੁਰੂ ਕੀਤਾ। ਉਹਨੇ ਕਿਹਾ ਜੀ ਕੰਪਿਊਟਰ ਆਉਣ ਦੀ ਵਜ੍ਹਾ ਤੋਂ ਬੜੀਆਂ ਆਸਾਨੀਆਂ ਪੈਦਾ ਹੋਈਆਂ ਨੇ, ਜਿਹੜਾ ਕੰਮ ਸਾਲਾਂ 'ਚ ਹੁੰਦਾ ਸੀ ਉਹ ਸਕਿੰਟਾਂ 'ਚ ਹੋ ਜਾਂਦਾ ਵੇ। ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਇਹਨੂੰ ਬੜੀ ਅਹਿਮੀਅਤ ਦਿੰਦੇ ਨੇ, ਜਿਹੜੇ ਬੁੱਧੂ ਨੇ ਨਾ, ਜਿਹੜੇ ਪੇਂਡੂ ਲੋਕ ਨੇ ਉਹ ਇਹਦੇ ਵੱਲ ਧਿਆਨ ਨਹੀਂ ਕਰਦੇ, ਉਹ ਇਹਦੀ ਅਲਫੋਂ ਬੇ ਨਹੀਂ ਜਾਣਦੇ, ਕਿਉਂਕਿ ਉਹ ਸਾਰਾ ਦਿਨ ਊਂਠਾਂ ਦੇ ਧਿਆਨੇ ਲੱਗੇ ਰਹਿੰਦੇ ਨੇ। ਕਿਉਂਕਿ ਊਂਠ ਇੱਕ ਬੜਾ ਤਾਕਤਵਰ ਜਾਨਵਰ ਹੈ, ਊਂਠ सहरा ਦਾ ਬਾਦਸ਼ਾਹ ਹੁੰਦਾ ਹੈ, ਊਂਠ ਬੜਾ ਸਾਬਰ ਹੁੰਦਾ ਹੈ, ਊਂਠ ਬੜੇ ਲੰਮੇ ਸਫ਼ਰ ਕਰਦਾ ਹੈ, ਊਂਠ ਨੂੰ ਅਰਬੀ ਬੜਾ ਪਸੰਦ ਕਰਦੇ ਨੇ। ਉਹ ਪ੍ਰਿੰਸੀਪਲ ਸਾਹਿਬ ਹੈਰਾਨ ਹੋ ਗਏ। ਉਹਨਾਂ ਆਖਿਆ ਯਾਰ ਤੇਰੇ ਕੋਲ ਆਖਰੀ ਮੌਕਾ ਹੈ, ਐਕਸੀਡੈਂਟ ਦੇ ਮੌਜੂ ਦੇ ਉੱਤੇ ਨਾ ਤੂੰ ਲਿਖਣਾ ਵੇ। ਉਹਨੇ ਕਿਹਾ ਜੀ ਮੈਂ ਤੁਹਾਨੂੰ ਇਹ ਮਜ਼ਮੂਨ ਬਣਾ ਦੇਣਾ ਵਾ। ਉਹਨੇ ਹੁਣ ਉਹ ਲਿਖਿਆ। ਉਸ ਆਖਿਆ ਜੀ ਮੈਂ ਗੱਡੀ ਤੇ ਜਾਂਦਾ ਸਾਂ ਪਿਆ, ਇੱਕ सहरा ਦੇ ਇਲਾਕੇ ਦੇ ਵਿੱਚੋਂ ਲੰਘਿਆ, ਉੱਥੇ ਊਂਠ ਅੱਗੇ ਆ ਗਿਆ, ਉਹ ਪਰਾਂ ਵੀ ਨਾ ਹੋਵੇ ਕਿਉਂਕਿ ਉਹ ਬੜਾ ਵੱਡਾ ਹੁੰਦਾ ਤੇ ਡਰਦਾ ਵੀ ਨਹੀਂ ਤੇ ਬਾਦਸ਼ਾਹ ਹੁੰਦਾ सहरा ਦਾ ਤੇ ਬੜਾ ਸਾਬਰ ਹੁੰਦਾ ਤੇ ਬੜੀ ਭੁੱਖ ਪਿਆਸ ਬਰਦਾਸ਼ਤ ਕਰਦਾ। ਪ੍ਰਿੰਸੀਪਲ ਸਾਹਿਬ ਨੇ ਉਹਨੂੰ ਸਕੂਲੋਂ ਹੀ ਕੱਢ ਦਿੱਤਾ। ਉਹਨੇ ਫਿਰ ਮਹਿਕਮਾ ਤਲੀਮ ਨੂੰ ਇੱਕ ਖਤ ਲਿਖਿਆ ਜਿਹਦੇ ਵਿੱਚ ਉਹਨੇ ਇਹ ਲਿਖਿਆ ਕਿ ਮੇਰੇ ਨਾਲ ਜ਼ੁਲਮ ਤੇ ਜ਼ਿਆਦਤੀ ਕੀਤੀ ਗਈ ਹੈ, ਲੇਕਿਨ ਮੈਂ ਸਬਰ ਕਰਾਂਗਾ ਇੰਜ ਜਿਵੇਂ ਊਂਠ ਸਬਰ ਕਰਦਾ ਵੇ ਆਪਣੇ ਮਾਲਕ ਦੇ ਜ਼ੁਲਮ ਤੇ, ਕਿਉਂਕਿ ਊਂਠ ਬੜਾ ਤਾਕਤਵਰ ਜਾਨਵਰ ਹੁੰਦਾ ਹੈ, ਊਂਠ सहरा ਦਾ ਬਾਦਸ਼ਾਹ ਹੁੰਦਾ ਹੈ, ਊਂਠ ਬੜੇ ਬੜੇ ਲੰਮੇ ਸਫ਼ਰ ਕਰਦਾ ਹੈ, ਊਂਠ ਨੂੰ ਅਰਬੀ ਬੜਾ ਪਸੰਦ ਕਰਦੇ ਨੇ। ਆ ਗੱਲ